हिमाचल की सरकार तय करूगी कि सिखां दीयां माणयोग सत्कारत शख्सियतां किहड़ियां ने, कि सिखां ने किस शख्सियत की तस्वीर लाउणी आ, किस दी नहीं लाउणी आ। तां इह सिखां दी जिहड़ी रिलीजीअस फ्रीडम आ, जिहड़ी यूनाइटेड नेशन भी हर एक कम्यूनिटी नूं दिंदा, रिलीजीअस फ्रीडम ते एक वड्डा अटैक मन्निया जा रिहा। हिमाचल प्रदेश की गवर्नमेंट दे विच इंटोलरेंस आ रही आ सिखां दे सिंबल्स नूं लैके, ते जयराम ठाकुर उहदे स्पोक्स पर्सन बन गया। एक स्टेट का जिहड़ा मुख मंत्री आ वो ही हुण सिखां नूं इह कह रिहा कि तुसीं साडी स्टेट दे विच अपने शहीद की तस्वीर लैके नहीं आ सकदे। पर तुसीं हिमाचल स्टेट दे नूं रिप्रजेंट करदे हो श्रोमणी गुरुद्वारा प्रबंधक कमेटी 'ਚ, ਤਾਂ ਤੁਹਾਡਾ ਇਹਦੇ 'ਤੇ ਕੀ ਸਟੈਂਡ ਆ? ਤੁਸੀਂ ਇਹਨੂੰ ਹੁਣ ਕਿਵੇਂ ਸੋਰਟ ਆਊਟ ਕਰੋਗੇ ਜਾਂ ਕੀ ਰਿਐਕਸ਼ਨ ਆ ਤੁਹਾਡਾ ਇਸ ਸਾਰੀ ਸਟੇਟਮੈਂਟ 'ਤੇ ਜੋ ਜੈਰਾਮ ਠਾਕੁਰ ਦੀ ਆਈ? ਉਹ ਕਹਿੰਦੇ ਆ ਵੀ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਤਵਾਦੀ ਨੇ, ਵੱਖਵਾਦੀ ਨੇ। ਸੰਤ ਜਰਨੈਲ ਸਿੰਘ ਖਾਲਸਾ ਦੇ ਉੱਤੇ ਕੋਈ ਮੇਰੇ ਖਿਆਲ 'ਚ ਮੈਨੂੰ ਤਾਂ ਲੱਗਦਾ ਵੀ ਜਿੰਨੇ ਸਹਿਜ ਮੇਰੀ ਕਿਤੇ ਕੋਈ ਇਨਫੋਰਮੇਸ਼ਨ ਗਲਤ ਨਾ ਹੋਵੇ, ਪਰ ਜਿੱਥੋਂ ਤੱਕ ਮੈਨੂੰ ਪਤਾ ਵੀ ਉਹਨਾਂ ਦੇ ਉੱਤੇ ਕੋਈ FIR, ਕੋਈ ਉਹਨਾਂ ਦੇ ਉੱਤੇ ਕੇਸ ਦਰਜ ਨਹੀਂ। ਕਿਤੇ ਇਹ ਨਹੀਂ ਕਿਹਾ ਗਿਆ ਵੀ ਉਹ ਅੱਤਵਾਦੀ ਹੈ, ਕਿਸੇ ਕੋਰਟ ਨੇ ਇਹ ਨਹੀਂ ਕਿਹਾ ਵੀ ਉਹ ਅੱਤਵਾਦੀ ਹੈ, ਉਹ ਵੱਖਵਾਦੀ ਹੈ। ਅਤੇ ਨਾ ਅਸੀਂ ਅੱਤਵਾਦ ਅਤੇ ਵੱਖਵਾਦ ਦੀ ਗੱਲ ਕਰਦੇ ਹਾਂ। ਅਸੀਂ ਇਸ ਸਮੇਂ ਖੜੇ ਹਾਂ ਅਨੰਦਪੁਰ ਸਾਹਿਬ ਦੇ ਨੇੜੇ। ਖਾਲਸੇ ਦਾ ਪ੍ਰਕਾਸ਼ ਸਥਾਨ ਆ ਅਨੰਦਪੁਰ ਸਾਹਿਬ, ਉਸ ਦੇ ਨੇੜੇ ਕੀਰਤਪੁਰ ਸਾਹਿਬ ਪੈਂਦਾ ਹੈ। ਅਤੇ ਕੀਰਤਪੁਰ ਸਾਹਿਬ ਤੋਂ ਜਿੱਥੇ ਅਸੀਂ ਨੈਸ਼ਨਲ ਹਾਈਵੇ 21 'ਤੇ ਖੜੇ ਹਾਂ, ਅਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਉੱਚੇ ਪਰਬਤ ਪਹਾੜ ਸ਼ਿਵਾਲਿਕ ਦੀਆਂ ਪਹਾੜੀਆਂ ਨੇ। ਇਹ ਹਿਮਾਚਲ ਜੋ ਕਦੇ ਇਹ ਇਲਾਕਾ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ, ਪਿੱਛੇ ਜਿਹੜਾ ਇਹ ਸਾਰੇ ਪਹਾੜ ਨੇ ਸਿੱਖ ਰਾਜ ਦਾ ਹਿੱਸਾ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ, ਪਰ ਇਹ ਹੁਣ ਹਿਮਾਚਲ ਦਾ ਹਿੱਸਾ ਆ। ਅਤੇ ਅਸੀਂ ਇਸ ਸਮੇਂ ਪੰਜਾਬ 'ਚ ਖੜੇ ਹਾਂ ਅਤੇ ਨੈਸ਼ਨਲ ਹਾਈਵੇ 21 ਆ। ਤਾਂ ਇੱਥੇ ਪਿਛਲੇ ਦਿਨੀਂ ਹੋਲਾ ਮਹੱਲਾ ਸੀ। ਪੂਰੀ ਦੁਨੀਆ ਤੋਂ, ਪੰਜਾਬ ਤੋਂ ਕੀ ਪੂਰੀ ਦੁਨੀਆ ਤੋਂ ਜਿਹੜੇ ਸਿੱਖ ਨੇ ਉਹ ਗੁਰੂ ਪਾਤਸ਼ਾਹ ਵੱਲੋਂ ਸ਼ੁਰੂ ਕੀਤੇ ਆਪਣੇ ਇਸ ਤਿਉਹਾਰ ਨੂੰ ਮਨਾਉਣ ਲਈ ਇਸ ਪਵਿੱਤਰ ਧਰਤੀ 'ਤੇ ਆਉਂਦੀਆਂ ਨੇ। ਤਾਂ ਸਿੱਖਾਂ ਦੀ ਇੱਕ ਰਵਾਇਤ ਆ ਕਿ ਸਿੱਖ ਮੋਟਰਸਾਈਕਲਾਂ 'ਤੇ, ਟਰਾਲੀਆਂ 'ਤੇ, ਟਰੈਕਟਰਾਂ 'ਤੇ ਨਿਸ਼ਾਨ ਸਾਹਿਬ ਲਾ ਕੇ, ਜੋ ਨਿਸ਼ਾਨ ਸਾਹਿਬ ਨੇ ਉਹ ਲਾ ਕੇ ਅਤੇ ਆਪਣੇ ਕੌਮੀ ਨਿਸ਼ਾਨ ਲਾ ਕੇ ਜਿਹੜਾ ਆ ਉਹ ਹੋਲੇ ਮਹੱਲੇ 'ਚ ਸ਼ਾਮਲ ਹੋਣ ਆਉਂਦੇ ਨੇ। ਤਾਂ ਹੋਲੇ ਮਹੱਲੇ 'ਚ ਅਨੰਦਪੁਰ ਸਾਹਿਬ ਸੰਗਤਾਂ ਆਉਂਦੀਆਂ ਨੇ, ਪੰਜਾਬ ਤੋਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ। ਤਾਂ ਅਨੰਦਪੁਰ ਸਾਹਿਬ ਆਉਣ ਦੇ ਨਾਲ ਹੀ ਸੰਗਤਾਂ ਇੱਥੋਂ ਫਿਰ ਹਿਮਾਚਲ ਦੇ ਵਿੱਚ ਜਿਹੜੇ ਸਾਡੇ ਗੁਰਧਾਮ ਗੁਰਦੁਆਰਾ ਸਾਹਿਬ ਹਿਮਾਚਲ 'ਚ ਚਲੇ ਗਏ ਨੇ ਅੱਜ, ਉਹਨਾਂ ਦੇ ਦਰਸ਼ਨਾਂ ਲਈ ਵੀ ਉਹ ਇੱਥੋਂ ਹਿਮਾਚਲ ਨੂੰ ਚਲੇ ਜਾਂਦੇ, ਜਿਵੇਂ ਗੁਰਦੁਆਰਾ ਮਨੀਕਰਨ ਸਾਹਿਬ ਜਾਂ ਹੋਰ ਬੜੇ ਸਥਾਨ ਨੇ ਜਿਹੜੇ ਹਿਮਾਚਲ 'ਚ ਨੇ। ਤਾਂ ਇਸ ਵਾਰ ਇੱਕ ਵੱਡਾ ਵਿਸ਼ਾ ਜਿਹੜਾ ਇਸ਼ੂ ਬਣਿਆ ਉਹ ਬਣਿਆ ਕਿ ਜਿਹੜੀ ਹਿਮਾਚਲ ਦੀ ਪੁਲਿਸ ਆ ਅਤੇ ਹਿਮਾਚਲ ਦੇ ਕੁਝ ਲੋਕ ਜਿਹੜੇ ਕਿ ਸਿੱਖ ਨੌਜਵਾਨਾਂ ਨੂੰ ਜਿਨ੍ਹਾਂ ਨੇ ਨਿਸ਼ਾਨਾ ਬਣਾਇਆ ਇਸ ਗੱਲ ਦੇ ਉੱਤੇ ਕਿ ਇਹਨਾਂ ਦੇ ਜਿਹੜੇ ਮੋਟਰਸਾਈਕਲ ਨੇ ਉਹਨਾਂ ਦੇ ਉੱਤੇ ਨਿਸ਼ਾਨ ਸਾਹਿਬ ਲੱਗੇ ਨੇ। ਤਾਂ ਖਬਰਾਂ ਦੇ ਵਿੱਚ ਇਸ ਤਰ੍ਹਾਂ ਉਸ ਚੀਜ਼ ਨੂੰ ਪ੍ਰਕਾਸ਼ਿਤ ਕੀਤਾ ਗਿਆ ਕਿ ਜਿਵੇਂ ਉਹ ਨੌਜਵਾਨ ਉੱਥੇ ਕੋਈ ਹੜਦੁੰਗ ਮਚਾ ਰਹੇ ਹੋਣ ਜਾਂ ਉਹਨਾਂ ਨੂੰ ਜਿਵੇਂ ਸ਼ਰਾਰਤੀ ਵਾਂਗ ਪੇਸ਼ ਕੀਤਾ ਗਿਆ। ਪਰ ਅਸਲ 'ਚ ਮਸਲਾ ਕੀ ਸੀ? ਦਿੱਕਤ ਕਿਸ ਗੱਲ ਤੋਂ ਸੀ? ਦਿੱਕਤ ਸੀ ਸਿੱਖਾਂ ਦੇ ਨਿਸ਼ਾਨਾਂ ਤੋਂ। ਅਤੇ ਉਸ ਦੇ ਨਾਲ ਇੱਕ ਬੜਾ ਵੱਡਾ ਮਸਲਾ ਹੋਰ ਜੁੜਿਆ ਕਿ ਜਿਸ ਗੱਲ ਦੇ ਉੱਤੇ ਉਹ ਇਤਰਾਜ਼ ਕਰ ਰਹੇ ਸੀ ਕਿ ਜੋ ਹਿਮਾਚਲ ਦੇ ਲੋਕ ਨੇ ਜਾਂ ਹਿਮਾਚਲ ਦੀ ਪੁਲਿਸ ਆ ਉਹ ਇਸ ਗੱਲ 'ਤੇ ਇਤਰਾਜ਼ ਕਰ ਰਹੀ ਸੀ ਕਿ ਉਹਨਾਂ ਨਿਸ਼ਾਨਾਂ ਦੇ ਉੱਤੇ, ਝੰਡਿਆਂ ਦੇ ਉੱਤੇ, ਸਿੱਖ ਨਿਸ਼ਾਨਾਂ ਦੇ ਨਾਲ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਵੀ ਤਸਵੀਰ ਲੱਗੀ ਆ। ਅਤੇ ਉਹ ਵੀਡੀਓਜ਼ ਬੜੀਆਂ ਦੁਨੀਆ 'ਚ ਵਾਇਰਲ ਹੋਈਆਂ ਕਿ ਕਿਵੇਂ ਉੱਥੇ ਸਿੱਖ ਨੌਜਵਾਨਾਂ ਨੂੰ ਜ਼ਲੀਲ ਕੀਤਾ ਗਿਆ, ਪਰੇਸ਼ਾਨ ਕੀਤਾ ਗਿਆ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਨੂੰ। ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉੱਥੇ ਸਥਾਨਕ ਲੋਕਾਂ ਨੇ ਅੱਤਵਾਦੀ ਤੱਕ ਗਿਆ ਅਤੇ ਭੀੜ ਜਿਵੇਂ ਉੱਥੇ ਇਕੱਠੀ ਹੋਈ ਅਤੇ ਸਿੱਖ ਨੌਜਵਾਨਾਂ ਨੂੰ ਜ਼ਲੀਲ ਕੀਤਾ ਗਿਆ। ਉਹ ਪੂਰੀ ਦੁਨੀਆ 'ਚ ਉਸ ਦੀਆਂ ਵੀਡੀਓਜ਼ ਵਾਇਰਲ ਹੋਈਆਂ। ਤਾਂ ਉਸ ਤੋਂ ਬਾਅਦ ਇਸੇ ਥਾਂ ਦੇ ਉੱਤੇ ਇਸ ਤੋਂ ਕੁਝ ਅੱਗੇ ਆ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ, ਬਾਰਡਰ ਪੈਂਦਾ ਹੈ ਜਿਹੜਾ ਹਿਮਾਚਲ ਤੇ ਤੋਂ ਜਿੱਥੇ ਪੰਜਾਬ 'ਚ ਐਂਟਰੀ ਹੁੰਦੀ ਆ। ਤਾਂ ਅਸੀਂ ਉੱਥੇ ਜਾ ਰਹੇ ਸੀ ਸਟੋਰੀ ਕਰਨ, ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਬੜੀ ਵੱਡੀ ਅਪਡੇਟ ਹੋਈ ਆ। ਹੁਣ ਇਹ ਮਾਮਲਾ ਮਹਿਜ਼ ਕੁਝ ਪੁਲਿਸ ਮੁਲਾਜ਼ਮਾਂ ਦਾ ਅਤੇ ਜਾਂ ਕੁਝ ਸਿੱਖ ਨੌਜਵਾਨਾਂ ਦਾ ਨਹੀਂ ਰਹਿ ਗਿਆ। ਇਹ ਮਾਮਲਾ ਹੁਣ ਹਿਮਾਚਲ ਸਰਕਾਰ ਅਤੇ ਪੰਜਾਬ ਸਰਕਾਰ ਦਾ ਬਣ ਗਿਆ ਅਤੇ ਹਿਮਾਚਲ ਸਰਕਾਰ ਨੇ ਦੇ ਮੁੱਖ ਮੰਤਰੀ ਜਿਹੜੇ ਆ ਉਹ ਡਾਇਰੈਕਟਲੀ ਇਸ ਮਾਮਲੇ 'ਚ ਸ਼ਾਮਲ ਹੋ ਗਏ ਆ।
ਤਾਂ ਉਹ ਵੀ ਅਸੀਂ ਤੁਹਾਨੂੰ ਸਾਰੀ ਰਿਪੋਰਟ ਦੱਸਾਂਗੇ ਕਿ ਕੀ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਹ ਤੁਸੀਂ ਦੇਖ ਸਕਦੇ ਹੋ, ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹਿਣਾ ਕਿ ਬਿਲਕੁਲ ਇਹ ਹਿਮਾਚਲ ਦਾ ਬਾਰਡਰ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੋਰਡ ਲੱਗਿਆ ਆ। ਬੋਰਡ ਦੇ ਉੱਤੇ ਲਿਖਿਆ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਸਾਲਾਨਾ ਗੁਰੂ ਕਾ ਲੰਗਰ ਤੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਆ। ਤਾਂ ਜਿਹੜੇ ਇੱਥੋਂ ਦੀ ਹਿੰਦੂ ਕਮਿਊਨਿਟੀ ਆ ਜਾਂ ਹਿਮਾਚਲ ਦੇ ਲੋਕ ਨੇ, ਖਾਸ ਕਰਕੇ ਹਿੰਦੂ ਕਮਿਊਨਿਟੀ, ਹਿਮਾਚਲ 'ਚ ਸਿੱਖ ਵੀ ਰਹਿੰਦੇ ਆ, ਉਹ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੈ ਕੇ ਹਿਮਾਚਲ 'ਚ ਕਿਉਂ ਆ ਰਹੇ ਹੋ। ਤਾਂ ਕੀ ਇਹ ਗੱਲ ਸਿੱਖਾਂ ਦੀ ਰਿਲੀਜੀਅਸ ਫਰੀडम ਤੇ ਅਟੈਕ ਨਹੀਂ ਆ? ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਮਹਾਨ ਸ਼ਹੀਦ ਐਲਾਨੇ ਜਾ ਚੁੱਕੇ ਆ। ਸਿੱਖ ਕੌਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਆਪਣਾ ਮਹਾਨ ਸ਼ਹੀਦ ਮੰਨਦੀ ਆ ਤੇ ਸਿੱਖਾਂ ਦੀ ਇੱਕ ਬਹੁਤ ਸਿਰਮੌਰ ਸੰਸਥਾ ਦਮਦਮੀ ਟਕਸਾਲ ਦੇ ਉਹ ਮੁਖੀ ਰਹੇ ਨੇ ਤੇ ਉਹ ਸ਼ਹੀਦ ਹੋਏ ਨੇ ਸਿੱਖ ਹੱਕਾਂ ਲਈ ਲੜਦੇ ਆ। ਤੇ ਸਿੱਖਾਂ ਦਾ ਸਭ ਤੋਂ ਪਾਕ ਪਵਿੱਤਰ ਅਸਥਾਨ ਆ ਸ਼੍ਰੀ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦਗਾਰ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤਾਂ ਇਹ ਜਿਹੜੀ ਗੱਲ ਹੁਣ ਹਿਮਾਚਲ 'ਚ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਸਿੱਖਾਂ ਦਾ ਰਾਈਟ ਆ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣ ਦਾ, ਪਰ ਉਹ ਇੱਕ ਇਨਡਾਇਰੈਕਟਲੀ ਹੁਣ ਸਿੱਖਾਂ ਨੂੰ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਵੀ ਜਿਹੜੀਆਂ ਫਰੀडम्स ਨੇ ਉਹ ਵੀ ਕਰਟੇਲ ਕੀਤੀਆਂ ਜਾ ਰਹੀਆਂ ਨੇ। ਤੇ ਜਿਹੜਾ ਇਸ਼ੂ ਬਣਾਇਆ ਜਾ ਰਿਹਾ ਕਿ ਸਾਨੂੰ ਇਤਰਾਜ਼ ਆ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਤੋਂ, ਪਰ ਇਹ ਹੁਣ ਕੀ ਕੋਈ ਹੋਰ ਕਮਿਊਨਿਟੀ ਜਾਂ ਆਪਾਂ ਕਹੀਏ ਕਿ ਹਿੰਦੂ ਕਮਿਊਨਿਟੀ ਜਾਂ ਹਿਮਾਚਲ ਦਾ ਮੁੱਖ ਮੰਤਰੀ ਜਾਂ ਹਿਮਾਚਲ ਦੀ ਸਰਕਾਰ ਤੈਅ ਕਰੂਗੀ ਕਿ ਸਿੱਖਾਂ ਦੀਆਂ ਮਾਣਯੋਗ ਸਤਿਕਾਰਤ ਸ਼ਖਸੀਅਤਾਂ ਕਿਹੜੀਆਂ ਨੇ, ਕਿ ਸਿੱਖਾਂ ਨੇ ਕਿਸ ਸ਼ਖਸੀਅਤ ਦੀ ਤਸਵੀਰ ਲਾਉਣੀ ਆ, ਕਿਸ ਦੀ ਨਹੀਂ ਲਾਉਣੀ ਆ। ਤਾਂ ਇਹ ਸਿੱਖਾਂ ਦੀ ਜਿਹੜੀ ਰਿਲੀਜੀਅਸ ਫਰੀडम ਆ, ਜਿਹੜੀ ਯੂਨਾਈਟਿਡ ਨੇਸ਼ਨ ਵੀ ਹਰ ਇੱਕ ਕਮਿਊਨਿਟੀ ਨੂੰ ਦਿੰਦਾ, ਰਿਲੀਜੀਅਸ ਫਰੀडम ਤੇ ਇੱਕ ਵੱਡਾ ਅਟੈਕ ਮੰਨਿਆ ਜਾ ਰਿਹਾ। ਤਾਂ ਇਹ ਮਾਮਲਾ ਜਿਹੜਾ ਹੁਣ ਆ ਪੋਲੀਟੀਕਲ ਰੰਗ ਲੈਂਦਾ ਜਾ ਰਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਇਸ ਰਿਪੋਰਟ ਦੇ ਰਾਹੀਂ ਤੁਹਾਨੂੰ ਸਾਰੀ ਇਸ ਬਾਰੇ ਜਾਣਕਾਰੀ ਦੇਣ ਦੀ। ਤੇ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਹਿਮਾਚਲ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੇ ਦਲਜੀਤ ਸਿੰਘ ਭਿੰਡਰ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਮਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਸਟੈਂਡ ਆ। ਪਰ ਮੈਂ ਤੁਹਾਨੂੰ ਇੱਕ ਉਸ ਤੋਂ ਪਹਿਲਾਂ ਜਾਣਕਾਰੀ ਦੇ ਦਿਆਂ ਕਿ ਜਿਹੜਾ ਹਿਮਾਚਲ ਦੇ ਮੁੱਖ ਮੰਤਰੀ ਨੇ ਜੈ ਰਾਮ ਠਾਕੁਰ, ਉਹਨਾਂ ਦੀ ਸਟੇਟਮੈਂਟ ਬੜੀ ਇੰਪੋਰਟੈਂਟ ਆ ਸਿੱਖਾਂ ਨੂੰ ਸਮਝਣ ਦੇ ਲਈ ਜਾਂ ਪੂਰੀ ਦੁਨੀਆ 'ਚ ਵਸਦੇ ਸਿੱਖਾਂ ਨੂੰ ਸਮਝਣ ਦੇ ਲਈ। ਤਾਂ ਜੈ ਰਾਮ ਠਾਕੁਰ ਦੀ ਸਟੇਟਮੈਂਟ ਜਿਹੜੀ ਅੱਜ ਟ੍ਰਿਬਿਊਨ ਅਖਬਾਰ 'ਚ ਲੱਗੀ ਆ, ਤਾਂ ਜੈ ਰਾਮ ਠਾਕੁਰ ਇਹ ਕਹਿ ਰਹੇ ਨੇ, ਉਹ ਕਹਿੰਦੇ ਵੀ ਹੈਵ ਹਾਈ ਰਿਗਾਰਡ ਫॉर the ਨਿਸ਼ਾਨ ਸਾਹਿਬ ਸਿੰਬਲ ਐਂਡ anyone is welcome to use it but flags with picture of ਭਿੰਡਰਾਂਵਾਲੇ will not be tolerated। ਤਾਂ ਜਿਹੜੀ ਇਹ ਇੰਟੋਲਰੈਂਸ ਅਸੀਂ ਕਹਿ ਸਕਦੇ ਹਾਂ ਕਿ ਹਿਮਾਚਲ ਪ੍ਰਦੇਸ਼ ਦੀ ਗਵਰਨਮੈਂਟ ਦੇ ਵਿੱਚ ਇੰਟੋਲਰੈਂਸ ਆ ਰਹੀ ਆ ਸਿੱਖਾਂ ਦੇ ਸਿੰਬਲਸ ਨੂੰ ਲੈ ਕੇ, ਤੇ ਜੈ ਰਾਮ ਠਾਕੁਰ ਉਹਦੇ ਸਪੋਕਸਪਰਸਨ ਬਣ ਗਿਆ। ਇੱਕ ਸਟੇਟ ਦਾ ਜਿਹੜਾ ਮੁੱਖ ਮੰਤਰੀ ਆ ਉਹ ਹੀ ਹੁਣ ਸਿੱਖਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਸਾਡੀ ਸਟੇਟ ਦੇ ਵਿੱਚ ਆਪਣੇ ਸ਼ਹੀਦ ਦੀ ਤਸਵੀਰ ਲੈ ਕੇ ਨਹੀਂ ਆ ਸਕਦੇ। ਤਾਂ ਸਿੱਖ ਜਿਹੜੇ ਹਿਮਾਚਲ 'ਚ ਵੀ ਨੇ ਉਹਨਾਂ ਦੇ ਲਈ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਵੀ ਇੱਕ ਜਿਵੇਂ ਸ਼ਹੀਦਾਂ ਨੂੰ ਕੌਮ ਪੂਜਦੀ ਆ ਤਾਂ ਪੂਜਨੀਕ ਨੇ। ਤਾਂ ਹੁਣ ਇਹ ਹਿਮਾਚਲ ਦੇ ਜਿਹੜੇ ਉਹਨਾਂ ਦੀ ਆਪਣੀ ਸਟੇਟ ਦੇ ਜਿਹੜੇ ਇੱਕ ਮਾਈਨੋਰਿਟੀ ਆ ਉਹਦੇ ਰਾਈਟਸ ਦੇ ਉੱਤੇ ਵੀ ਇਹ ਅਟੈਕ ਆ ਇੱਕ ਚੀਫ ਮਿਨਿਸਟਰ ਦਾ। ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਦੇ ਜਿਹੜਾ ਰਿਐਕਸ਼ਨ ਆ ਇਸ ਦੇ ਉੱਤੇ ਉਹ ਆਇਆ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਇਸ ਸਮੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਦਾ ਬਿਆਨ ਮੈਂ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਇਹ ਮਸਲਾ ਹੁਣ ਇੱਕ ਵੱਡਾ ਮਸਲਾ ਬਣਦਾ ਜਾ ਰਿਹਾ, ਸਿੱਖਾਂ ਦੀ ਰਿਲੀਜੀਅਸ ਫਰੀडम ਦਾ ਮਸਲਾ ਬਣਦਾ ਜਾ ਰਿਹਾ। ਤਾਂ ਉਹਨਾਂ ਦਾ ਇਹ ਬਿਆਨ ਆ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਵੱਲੋਂ ਸਿੱਖ ਝੰਡਿਆਂ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਮਾਮਲੇ ਵਿੱਚ ਦਿੱਤੇ ਬਿਆਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸੂਬੇ ਦਾ ਮੁਖੀ ਹਰ ਫਿਰਕੇ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੁੰਦਾ ਹੈ। ਉਸ ਦਾ ਫਿਰਕੂਵਾਦੀ ਬਿਆਨ ਦੇਸ਼ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਬਹੁ ਧਰਮੀ ਅਤੇ ਬਹੁਭਾਸ਼ੀ ਦੇਸ਼ ਹੈ ਜਿਸ ਵਿੱਚ ਹਰ ਇੱਕ ਧਰਮ ਨੂੰ ਧਾਰਮਿਕ ਆਜ਼ਾਦੀ ਹੈ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਹਨ ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਦਾ ਖਿਤਾਬ ਬਖਸ਼ਿਆ ਹੋਇਆ ਹੈ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ
ਬਹੁਤ ਸਾਰੇ ਸਿੱਖ ਗੁਰਧਾਮ ਆਉਂਦੇ ਹਨ, ਜਿਨ੍ਹਾਂ ਦੇ ਦਰਸ਼ਨ ਲਈ ਜਾਂਦੇ ਸ਼ਰਧਾਲੂਆਂ ਨੂੰ ਰੋਕ ਕੇ ਉਹਨਾਂ ਦੀਆਂ ਗੱਡੀਆਂ ਤੋਂ ਨਿਸ਼ਾਨ ਸਾਹਿਬ ਅਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਜਬਰੀ ਲੁਹਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਨੂੰ ਰੋਕਣ ਦੀ ਬਜਾਏ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਵੱਲੋਂ ਸਿੱਖ ਭਾਵਨਾਵਾਂ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਗਈ ਹੈ। ਉਹਨਾਂ ਵੱਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਤੇ ਕਿੰਤੂ ਕਰਨਾ ਜਾਇਜ਼ ਨਹੀਂ। ਉਹਨਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਦਿੰਦਾ ਹੈ, ਪਰੰਤੂ ਹਿਮਾਚਲ ਦੇ ਮੁੱਖ ਮੰਤਰੀ ਸਿੱਖ ਆਗੂ ਪ੍ਰਤੀ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਤਰੱਕੀ ਵਾਸਤੇ ਯੋਗਦਾਨ ਪਾਇਆ ਹੈ ਅਤੇ ਦੇਸ਼ ਤੇ ਬਣੀ ਕਿਸੇ ਵੀ ਮੁਸੀਬਤ ਸਮੇਂ ਬਿਨਾਂ ਭੇਦਭਾਵ ਹਰ ਫਿਰਕੇ ਦੀ ਸੇਵਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਪੂਰਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਤਾਂ ਉਹ ਸਿੱਖਾਂ ਦੀ ਵੱਡੀ ਭੂਮਿਕਾ ਦੇ ਬਦੌਲਤ ਹੈ। ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਹੁਣ ਇਸ ਮਾਮਲੇ ਦੇ ਉੱਤੇ ਸਰਗਰਮ ਹੋ ਗਏ ਨੇ ਤੇ ਜੈਰਾਮ ਠਾਕੁਰ ਨੇ ਇਹ ਜਿਹੜਾ ਇੱਕ ਕਿਹਾ ਜਾ ਰਿਹਾ ਕਿ ਹਿਮਾਚਲ ਦੀ ਸਰਕਾਰ ਨੇ ਇੱਕ ਜਿਹੜੀ ਆਪਣੀ ਚਿੱਠੀ ਆ ਉਹ ਪੰਜਾਬ ਸਰਕਾਰ ਨੂੰ ਭੇਜੀ ਆ ਕਿ ਸਿੱਖਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾ ਕੇ ਹਿਮਾਚਲ 'ਚ ਨਹੀਂ ਐਂਟਰ ਹੋਣ ਦਿੱਤਾ ਜਾਵੇਗਾ। ਤੇ ਨਾਲ ਹੀ ਜਿਹੜੀ ਇੱਕ ਰਿਐਕਸ਼ਨ ਸਿੱਖਾਂ ਵੱਲੋਂ ਆਇਆ ਸੀ, ਕਿਉਂਕਿ ਜਦੋਂ ਸਿੱਖ ਨੌਜਵਾਨਾਂ ਨੂੰ ਜ਼ਲੀਲ ਕੀਤਾ ਗਿਆ ਸੀ ਹਿਮਾਚਲ 'ਚ, ਤਾਂ ਸਿੱਖ ਨੌਜਵਾਨਾਂ ਨੇ ਫਿਰ ਇੱਥੋਂ ਹੀ ਜਿਹੜਾ ਹਿਮਾਚਲ ਦਾ ਬਾਰਡਰ ਪੈਂਦਾ ਇਸੇ ਰੋਡ ਤੇ ਨੈਸ਼ਨਲ ਹਾਈਵੇ 21 ਤੇ, ਤਾਂ ਉੱਥੇ ਇੱਕ ਜਾਮ ਲਾ ਕੇ ਇਹ ਐਲਾਨ ਕਰਤਾ ਸੀ ਕਿ ਜੇ ਸਾਨੂੰ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਦਲੀਲ ਕੀਤਾ ਜਾਊਗਾ ਤਾਂ ਹਿਮਾਚਲ ਦੀਆਂ ਗੱਡੀਆਂ ਪੰਜਾਬ 'ਚ ਐਂਟਰ ਨਹੀਂ ਹੋਣ ਦਿੱਤੀਆਂ ਜਾਊਗੀਆਂ। ਤਾਂ ਇਹ ਬੜਾ ਇੰਪੋਰਟੈਂਟ ਇਹ ਜਿਹੜਾ ਹੁਣ ਪੰਜਾਬ ਤੇ ਹਿਮਾਚਲ ਦੇ ਬੜੇ ਹੋਰ ਇਸ਼ੂਜ਼ ਜਿਹੜੇ ਆ, ਚਾਹੇ ਪੰਜਾਬ ਦੇ ਅਸੀਂ ਕਹਿ ਸਕਦੇ ਹਾਂ ਟੈਰੀਟੋਰੀਅਲ ਇਸ਼ੂਜ਼ ਨੇ ਹਿਮਾਚਲ ਦੇ ਨਾਲ, ਤਾਂ ਇਹ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਕਿ ਜਦੋਂ ਇੱਕ ਸਿੱਖ ਨੌਜਵਾਨ ਨੂੰ ਹਿਮਾਚਲ 'ਚ ਰੋਕਿਆ ਜਾ ਰਿਹਾ ਹੈ ਕਿ ਤੁਸੀਂ ਇੱਥੇ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੈ ਕੇ ਨਹੀਂ ਆ ਸਕਦੇ ਹੋ, ਤਾਂ ਸਿੱਖ ਨੌਜਵਾਨ ਉੱਥੇ ਇੱਕ ਗੱਲ ਕਹਿੰਦਾ ਆ ਕਿ ਇਹ ਇਲਾਕਾ ਪੰਜਾਬ ਦਾ ਇਲਾਕਾ ਆ, ਇਹ ਸਾਡਾ ਇਲਾਕਾ ਆ, ਤੁਸੀਂ ਇੱਥੇ ਸਾਨੂੰ ਨਹੀਂ ਰੋਕ ਸਕਦੇ ਹੋ। ਤਾਂ ਇਹ ਜਿਹੜੀ ਗੱਲ ਸਿੱਖਾਂ ਦੇ ਅੰਦਰ ਪਈ ਆ ਉਹ ਵੀ ਇੱਕ ਬੜਾ ਵੱਡਾ ਮਸਲਾ ਹੈ ਜਿਹੜਾ ਲਗਾਤਾਰ ਸਿੱਖ ਜਹਿਨੀਅਤ ਦੇ ਵਿੱਚ ਪਿਆ ਕਿ ਸਾਡੀ ਟੈਰੀਟਰੀ ਜਿਹੜੀ ਆ ਉਹ ਜਦੋਂ ਰੀਆਰਗਨਾਈਜੇਸ਼ਨ ਹੋਈ ਆ ਸਟੇਟਸ ਦੀ, ਪੰਜਾਬ ਦੀ ਰੀਆਰਗਨਾਈਜੇਸ਼ਨ ਹੋਈ ਆ, ਉਦੋਂ ਪੰਜਾਬ ਦੇ ਨਾਲ ਕਿਵੇਂ ਇੱਕ ਕਾਣੀ ਵੰਡ ਕੀਤੀ ਗਈ ਤੇ ਪੰਜਾਬ ਦਾ ਬਹੁਤ ਵੱਡਾ ਇਲਾਕਾ, ਇਹ ਪਹਾੜੀ ਇਲਾਕਾ ਜਿਹੜਾ ਬੜਾ ਰਿਸੋਰਸਿਸ ਪੱਖੋਂ ਇੰਪੋਰਟੈਂਟ ਇਲਾਕਾ ਸੀ, ਉਹ ਪੰਜਾਬ ਤੋਂ ਖੋਹ ਲਿਆ ਗਿਆ। ਪਰ ਹੁਣ ਮਸਲਾ ਇਹ ਆ ਕਿ ਜਿਹੜੀ ਹਿਮਾਚਲ ਦੀ ਸਰਕਾਰ ਆ ਉਸ ਦਾ ਮੁੱਖ ਮੰਤਰੀ ਇਸ ਮਸਲੇ 'ਚ ਸਿੱਧਾ ਡਾਇਰੈਕਟ ਇਨਵੋਲਵ ਹੋ ਗਿਆ ਤੇ ਉਸਨੇ ਸਿੱਖਾਂ ਦੇ ਖਿਲਾਫ ਇੱਕ ਸਟੇਟਮੈਂਟ ਦੇ ਦਿੱਤੀ ਆ, ਜਿਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪ੍ਰਤੀਕਰਮ ਆ ਗਿਆ। ਤਾਂ ਇੱਥੇ ਹੁਣ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਵੱਲੋਂ ਅਗਲੇ ਦਿਨਾਂ 'ਚ ਇੱਕ ਮਾਰਚ ਵੀ ਉਲੀਕਿਆ ਜਾ ਰਿਹਾ ਕਿ ਉਹ ਇੱਥੋਂ ਇਸੇ ਥਾਂ ਤੋਂ ਇਸ ਬਾਰਡਰ ਤੋਂ ਜਿਹੜਾ ਆ ਉਹ ਇਕੱਠੇ ਹੋ ਕੇ ਤੇ ਉਹ ਹਿਮਾਚਲ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਤੇ ਨਿਸ਼ਾਨ ਸਾਹਿਬਾਂ ਦੇ ਨਾਲ ਇੱਕ ਮਾਰਚ ਕਰਨਗੇ। ਤਾਂ ਸਥਿਤੀ ਕਿੱਧਰ ਨੂੰ ਜਾ ਰਹੀ ਆ? ਕੀ ਪੰਜਾਬ ਸਰਕਾਰ ਇਸ ਤੇ ਹੁਣ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਇੱਕ ਨਵੀਂ ਸਰਕਾਰ ਬਣੀ ਆ, ਭਗਵੰਤ ਮਾਨ ਮੁੱਖ ਮੰਤਰੀ ਨੇ, ਤਾਂ ਉਹਦੇ ਸਾਹਮਣੇ ਵੀ ਇੱਕ ਵੱਡਾ ਚੈਲੰਜ ਆ ਕਿ ਕੀ ਉਹ ਵੀ ਪੰਜਾਬ ਦੀਆਂ ਜਿਹੜੀਆਂ ਰਵਾਇਤੀ ਸਰਕਾਰਾਂ ਰਹੀਆਂ ਨੇ ਉਹੋ ਜਿਹਾ ਹੀ ਰਿਸਪੌਂਸ ਦਿਖਾਉਂਦੀ ਆ ਜਾਂ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕੋਈ ਫੈਸਲਾ ਲੈਂਦੀ ਆ? ਤਾਂ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੂਗੀ। ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਮਸਲਾ ਜੇ ਕਿਤੇ ਇੱਥੇ ਪਹੁੰਚਦਾ ਆ ਕਿ ਹਿਮਾਚਲ ਦੇ ਵਿੱਚ ਜੇ ਸਿੱਖਾਂ ਨੂੰ ਜ਼ਲੀਲ ਕੀਤਾ ਜਾਂਦਾ ਤੇ ਸਿੱਖ ਹਿਮਾਚਲ ਦਾ ਰਾਹ ਰੋਕਦੇ ਆ ਤਾਂ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਹਿਮਾਚਲ ਲਈ ਬਣ ਸਕਦੀ ਆ, ਕਿਉਂਕਿ ਹਿਮਾਚਲ ਦੇ ਲਈ ਜਿਹੜੇ ਜ਼ਿਆਦਾਤਰ ਰਾਸਤੇ ਨੇ ਉਹ ਵਾਇਆ ਪੰਜਾਬ ਹੀ ਬਾਕੀ ਸਾਰੇ ਹਿੰਦੁਸਤਾਨ ਦੇ ਨਾਲ ਹਿਮਾਚਲ ਜੁੜਦਾ ਆ। ਤਾਂ ਇੰਡੀਆ ਦੇ ਡਿਫੈਂਸ ਲਈ ਵੀ ਇੱਕ ਬਹੁਤ ਇੰਪੋਰਟੈਂਟ ਇਸ਼ੂ ਆ, ਕਿਉਂਕਿ ਇੰਡੀਆ ਦੇ ਲਈ ਚਾਈਨਾ ਦਾ ਜਿਹੜਾ ਬਾਰਡਰ ਆ ਉਸ ਨੂੰ ਜਿਹੜੀ ਰਾਹਦਾਰੀ ਲੰਘਦੀ ਆ ਜਾਂ ਉਸ ਨੂੰ ਜਿਹੜੇ ਰਾਸਤੇ ਜਾਂਦੇ ਨੇ, ਖਾਸ ਕਰਕੇ ਇਹ ਰੋਡ ਇੰਡੀਆ ਦੇ ਡਿਫੈਂਸ ਲਈ ਬਹੁਤ ਕ੍ਰਿਟੀਕਲ ਆ, ਕਿਉਂਕਿ ਜਿਹੜਾ ਸਾਰਾ ਤੁਸੀਂ ਜਾਣਦੇ ਹੋ ਕਿ ਲੇਹ ਲਦਾਖ ਵਾਲਾ ਇਲਾਕਾ ਆ ਜਿੱਥੇ ਕਿ ਚਾਈਨਾ ਦੇ ਨਾਲ ਕਨਫਰੰਟੇਸ਼ਨ ਚੱਲ ਰਹੀ ਹੈ ਇੰਡੀਆ ਦੀ, ਤਾਂ ਉਹ ਸਾਰੇ ਇਲਾਕੇ ਨੂੰ ਜਿਹੜੀ ਸਾਰੀ ਡਿਫੈਂਸ ਦੀ ਸਪਲਾਈ ਲਾਈਨ ਆ ਉਹ ਸਾਰੀ ਇਸੇ ਰੋਡ ਤੋਂ ਜਾਂਦੀ ਆ। ਤਾਂ ਇਹ ਹੁਣ ਜਿਹੜਾ ਮਸਲਾ ਆ ਕਿ ਅਸੀਂ ਇਹਦੀਆਂ ਜਿਹੜੀਆਂ ਪਰਤਾਂ ਨੇ ਉਹ ਬਹੁਤ ਜ਼ਿਆਦਾ ਨੇ ਤੇ ਸਿੱਖਾਂ ਦੀ ਜਿਹੜੀ ਅਸਰਸ਼ਨ ਆ ਕਿ ਜਿਵੇਂ ਸਿੱਖ ਨੌਜਵਾਨਾਂ ਨੇ ਅਸਰਟ ਕੀਤਾ ਆ ਆਪਣੇ ਰਾਈਟ ਨੂੰ ਕਿ ਸਾਡਾ ਰਾਈਟ ਆ, ਜੇ ਤੁਸੀਂ ਸਾਨੂੰ ਜਲੀਲ ਕਰੋਗੇ ਤਾਂ ਅਸੀਂ ਤੁਹਾਡੇ ਰਾਹ ਬੰਦ ਕਰ ਦਿਆਂਗੇ। ਤਾਂ ਇਹ ਜਿਹੜੀ ਅਸਰਸ਼ਨ ਆ ਸਿੱਖਾਂ ਦੀ, ਸਿੱਖ ਨੌਜਵਾਨੀ ਦੀ ਅਸਰਸ਼ਨ ਆ, ਇਹ ਕਿਹੋ ਜਿਹਾ ਰੂਪ ਲੈਂਦੀ ਆ, ਅਗਲੇ ਦਿਨਾਂ 'ਚ ਇਹ ਮਸਲਾ ਕਿਹੋ ਜਿਹਾ ਰੂਪ ਲੈਂਦਾ ਆ, ਤਾਂ ਇਸ ਦੇ ਉੱਤੇ ਸਾਡੀ ਨਜ਼ਰ ਬਣੀ ਰਹੂਗੀ। ਤਾਂ ਜਿਹੜਾ ਐਡਵੋਕੇਟ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਇਸ ਮਾਮਲੇ ਤੇ ਕੀ ਕਹਿਣਾ ਹੈ, ਇੱਕ ਵਾਰ ਉਹਨਾਂ ਦੀ ਗੱਲ ਸੁਣਦੇ ਆ। ਦਲਜੀਤ ਸਿੰਘ ਭਿੰਡਰ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿਮਾਚਲ ਤੋਂ ਮੈਂਬਰ ਨੇ, ਤਾਂ ਉਹ ਸਿੱਖਾਂ ਦੀ ਹਿਮਾਚਲ ਦੇ ਵਿੱਚ ਜਿਹੜੀ ਸਥਿਤੀ ਆ ਉਹਦੇ ਬਾਰੇ ਕੀ ਕਹਿੰਦੇ ਨੇ, ਕੀ ਸਮਝ ਰੱਖਦੇ ਨੇ ਜਾਂ ਇਸ ਮਸਲੇ ਤੇ ਉਹਨਾਂ ਦਾ ਕੀ ਕਹਿਣਾ ਆ, ਉਹ ਸੁਣਦੇ ਆ।
ਹੁਣ ਅਸੀਂ ਇਸ ਮਸਲੇ ਬਾਰੇ ਗੱਲ ਕਰਾਂਗੇ ਸਰਦਾਰ ਦਲਜੀਤ ਸਿੰਘ ਭਿੰਡਰ ਹੋਰਾਂ ਦੇ ਨਾਲ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਹਿਮਾਚਲ ਪ੍ਰਦੇਸ਼ ਤੋਂ। ਤੇ ਜਿਹੜਾ ਇਹ ਸਾਰਾ ਮਸਲਾ ਚੱਲ ਰਿਹਾ ਆ ਹੁਣ ਹਿਮਾਚਲ ਪ੍ਰਦੇਸ਼ ਦੇ ਚੀਫ ਮਿਨਿਸਟਰ ਜਿਹੜੇ ਜੈਰਾਮ ਠਾਕੁਰ ਨੇ, ਉਹਨਾਂ ਦੀ ਸਟੇਟਮੈਂਟ ਤੋਂ ਬਾਅਦ, ਜਿਵੇਂ ਅਸੀਂ ਤੁਹਾਨੂੰ ਸਾਰਾ ਦੱਸਿਆ ਆ ਵਿਸਥਾਰ ਦੇ ਵਿੱਚ ਕਿ ਮਸਲਾ ਕੀ ਆ। ਤਾਂ ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਇਹ ਜਿਹੜਾ ਮਸਲਾ ਇਸ਼ੂ ਬਣਿਆ ਆ, ਇਹ ਸਾਰਾ ਤਸਵੀਰਾਂ ਨੂੰ ਲੈ ਕੇ ਤੇ ਨਿਸ਼ਾਨ ਸਾਹਿਬ ਨੂੰ ਲੈ ਕੇ, ਇਹ ਮਤਲਬ ਅਸੀਂ ਦੇਖਿਆ ਕਿ ਇੱਕ ਵਾਰ ਤਾਂ ਸਟੇਟਮੈਂਟ ਆ ਗਈ ਸੀ ਹਿਮਾਚਲ ਪ੍ਰਦੇਸ਼ ਪੁਲਿਸ ਦੀ ਕਿ ਅਸੀਂ ਨਹੀਂ ਰੋਕਾਂਗੇ, ਜਾਂ ਉਹ ਸਾਰਾ ਰਿਜ਼ੋਲਵ ਹੁੰਦਾ ਲੱਗ ਰਿਹਾ ਸੀ। ਪਰ ਉਸ ਤੋਂ ਬਾਅਦ ਹੁਣ ਜੈਰਾਮ ਠਾਕੁਰ ਦੀ ਨਵੀਂ ਸਟੇਟਮੈਂਟ ਆ ਜਾਣੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਜਿਵੇਂ ਅੱਤਵਾਦੀ ਕਹਿ ਕੇ ਉਸ 'ਤੇ ਇਤਰਾਜ਼ ਕਰਨਾ, ਜਾਂ ਉਹ ਸਾਰੀ ਸਟੇਟਮੈਂਟ ਆ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲਾਂਕਿ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆ ਗਈ ਆ, ਪਰ ਤੁਸੀਂ ਹਿਮਾਚਲ ਸਟੇਟ ਦੇ ਨੂੰ ਰੀਪ੍ਰਜੈਂਟ ਕਰਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਤਾਂ ਤੁਹਾਡਾ ਇਹਦੇ 'ਤੇ ਕੀ ਸਟੈਂਡ ਆ? ਤੁਸੀਂ ਇਹਨੂੰ ਹੁਣ ਕਿਵੇਂ ਸੋਰਟ ਆਊਟ ਕਰੋਗੇ, ਜਾਂ ਕੀ ਰਿਐਕਸ਼ਨ ਆ ਤੁਹਾਡਾ ਇਸ ਸਾਰੀ ਸਟੇਟਮੈਂਟ 'ਤੇ ਜੋ ਜੈਰਾਮ ਠਾਕੁਰ ਦੀ ਆਈ ਆ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਸਮੁੱਚੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਪਿਛਲੇ ਦਿਨੀ ਜਦੋਂ ਨਿਸ਼ਾਨ ਸਾਹਿਬ ਮੋਟਰਸਾਈਕਲਾਂ ਦੇ ਉੱਤੋਂ ਉਤਾਰੇ ਗਏ, ਸਾਰੀ ਸੰਗਤ ਨੇ ਵੀ, ਅਸੀਂ ਵੀ ਇਸ ਗੱਲ 'ਤੇ ਇਤਰਾਜ਼ ਜ਼ਾਹਰ ਕੀਤਾ, ਕਿਉਂਕਿ ਨਿਸ਼ਾਨ ਸਾਹਿਬ ਇੱਕ ਬਹੁਤ ਹੀ ਪਾਕ ਪਵਿੱਤਰ ਨਿਸ਼ਾਨ ਹੈ। ਇਹਦਾ ਤੁਸੀਂ ਜਾਣਦੇ ਹੀ ਹੋ, ਸਿੱਖ ਤਾਂ ਮਾਣ ਸਨਮਾਨ ਕਰਦੇ ਹੀ ਹੈ, ਬਾਕੀ ਧਰਮਾਂ ਦੇ ਲੋਕ ਵੀ ਨਿਸ਼ਾਨ ਸਾਹਿਬ ਨੂੰ ਲੱਭਦੇ ਹੈ ਵੀ ਸਾਡੇ ਦੇਸ਼ 'ਚ, ਸਾਡੇ ਸ਼ਹਿਰ 'ਚ ਕਿੱਥੇ ਨਿਸ਼ਾਨ ਸਾਹਿਬ ਲੱਗਿਆ, ਅਸੀਂ ਉਹਦਾ ਸਤਿਕਾਰ ਕਰੀਏ। ਅਮਰੀਕਾ ਦੇ ਵਿੱਚ ਸਾਈਕਲੋਨ ਆਇਆ, ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਵੀ ਲੋਕੋ ਘਬਰਾਉਣ ਦੀ ਲੋੜ ਨਹੀਂ, ਬਾਬੇ ਨਾਨਕ ਦਾ ਨਿਸ਼ਾਨ ਸਾਹਿਬ ਲੱਭੋ, ਤੁਹਾਨੂੰ ਖਾਣ ਲਈ, ਪੀਣ ਲਈ, ਰਹਿਣ ਲਈ, ਸੌਣ ਲਈ ਸਾਰੀਆਂ ਸਹੂਲਤਾਂ ਉੱਥੇ ਲੱਭਣਗੀਆਂ। ਫਿਰ ਕਰੋਨਾ ਆਇਆ, ਉਹਦੇ 'ਚ ਵੀ ਬਾਬੇ ਨਾਨਕ ਦੇ ਨਿਸ਼ਾਨ ਸਾਹਿਬ ਦੇ ਥੱਲੇ ਸਾਰੇ ਮੁਲਕਾਂ ਦੇ ਵਿੱਚ, ਸਾਰੇ ਸ਼ਹਿਰਾਂ ਦੇ ਵਿੱਚ ਸਿੱਖ ਸੰਗਤਾਂ ਨੇ ਮਨੁੱਖਤਾ ਦੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਜਿੱਥੇ ਸਰਕਾਰਾਂ ਵੀ ਫੇਲ ਹੋਈਆਂ, ਉੱਥੇ ਨਿਸ਼ਾਨ ਸਾਹਿਬ ਦੇ ਥੱਲੇ ਸਮੁੱਚੇ ਪ੍ਰਬੰਧ ਕੀਤੇ ਗਏ। ਹਿੰਦੁਸਤਾਨ ਦੀ ਸਰਕਾਰ ਕਹਿੰਦੀ ਵੀ ਆਕਸੀਜਨ ਖਤਮ ਹੋ ਗਈ, ਹਾਹਾਕਾਰ ਮਚ ਗਿਆ, ਸਿੱਖਾਂ ਨੇ ਆਕਸੀਜਨ ਦੇ ਲੰਗਰ ਲਾ ਦਿੱਤੇ। ਹੁਣੇ ਰਿਸੈਂਟਲੀ ਯੂਕਰੇਨ ਅਤੇ ਰੂਸ ਦੀ ਜਿਹੜੀ ਜੰਗ ਮੇਰੇ ਖਿਆਲ 28ਵਾਂ 29ਵਾਂ ਦਿਨ ਅੱਜ ਚੱਲਦਾ ਹੈ, ਉੱਥੇ ਫਸੇ ਹੋਏ ਲੋਕਾਂ ਨੂੰ ਜਦੋਂ ਕਿਸੇ ਪਾਸੇ ਰਾਹਤ ਨਾ ਲੱਭੀ, ਉਹਨਾਂ ਨੇ ਲੱਭਣਾ ਸ਼ੁਰੂ ਕੀਤਾ ਵੀ ਕਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਗੁਰੂ ਨਾਨਕ ਪਾਤਸ਼ਾਹ ਦੇ ਪੰਥ ਦਾ ਕਿੱਥੇ ਨਿਸ਼ਾਨ ਸਾਹਿਬ ਝੂਲਦਾ। ਉੱਥੇ ਉਹ ਗਏ, ਉੱਥੇ ਉਹਨਾਂ ਨੂੰ ਖਾਣ ਪੀਣ ਦੀ, ਰਹਿਣ ਸਹਿਣ ਦੀ ਸਾਰੀਆਂ ਸਹੂਲਤਾਂ ਉੱਥੇ ਵੀ ਦਿੱਤੀਆਂ ਗਈਆਂ। ਮੇਰੇ ਕਹਿਣ ਦਾ ਮਤਲਬ ਹੈ ਵੀ ਨਿਸ਼ਾਨ ਸਾਹਿਬ ਇੱਕ ਬਹੁਤ ਹੀ ਪਾਕ ਪਵਿੱਤਰ ਚੀਜ਼ ਹੈ। ਇਹਦਾ ਸਮੁੱਚੇ ਹੀ ਧਰਮਾਂ ਦੇ ਲੋਕ, ਸਮੁੱਚੀ ਦੁਨੀਆ ਦੇ ਲੋਕ ਸਤਿਕਾਰ ਕਰਦੇ ਆ। ਪਿਛਲੇ ਦਿਨੀ ਹਿਮਾਚਲ ਦੇ ਵਿੱਚ ਕੁਛ ਨਾ ਸਮਝ ਲੋਕਾਂ ਨੇ ਨਿਸ਼ਾਨ ਸਾਹਿਬ ਦਾ ਅਪਮਾਨ ਕਰ ਬੈਠੇ, ਪਰ ਛੇਤੀ ਉਹਨਾਂ ਨੂੰ ਸਮਝ ਆ ਗਈ, ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਛੇਤੀ ਉਹਨਾਂ ਨੂੰ ਸਮਝ ਆ ਗਈ ਅਤੇ ਉਹਨਾਂ ਨੇ ਕਿਹਾ ਵੀ ਨਹੀਂ, ਨਿਸ਼ਾਨ ਸਾਹਿਬ ਕਿਸੇ ਵੀ ਮੋਟਰਸਾਈਕਲ, ਕਾਰ, ਗੱਡੀ 'ਤੇ ਲੱਗੇ ਹੋਣਗੇ ਤਾਂ ਅਸੀਂ ਉਹਨੂੰ ਨਹੀਂ ਰੋਕਾਂਗੇ, ਵੀ ਅਸੀਂ ਉਹਦਾ ਸਨਮਾਨ ਕਰਦੇ ਹਾਂ। ਪਰ ਇਨ ਬਿਟਵੀਨ ਕੁਛ ਲੋਕਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੀ ਜਿਹੜੇ ਫਲੈਗ ਨੇ ਉਹ ਵੀ ਮੋਟਰਸਾਈਕਲਾਂ 'ਤੇ ਲੱਗੇ ਹੋਏ ਸੀ, ਉਹਨਾਂ ਨੂੰ ਕਈ ਲੋਕਾਂ ਨੇ ਰੋਕਿਆ ਅਤੇ ਉਤਾਰਿਆ। ਉਹ ਕਹਿੰਦੇ ਆ ਵੀ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਤਵਾਦੀ ਨੇ, ਵੱਖਵਾਦੀ ਨੇ। ਜਦੋਂ ਸ਼ਹੀਦ ਭਗਤ ਸਿੰਘ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਸੀ, ਅੰਗਰੇਜ਼ ਸਰਕਾਰ ਵੀ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ, ਵੱਖਵਾਦੀ ਕਹਿੰਦੀ ਸੀ। ਅਤੇ ਹੁਣ ਅਸੀਂ ਸ਼ਹੀਦ ਭਗਤ ਸਿੰਘ ਨੂੰ ਕੱਲ੍ਹ ਵੀ ਉਹਨਾਂ ਦਾ ਦਿਨ ਮਨਾਇਆ। ਇਹਦੇ 'ਚ ਕੋਈ ਵਿਤਕਰਾ ਨਹੀਂ ਕੀਤਾ ਗਿਆ ਵੀ ਕਿਸੇ ਸਿੱਖ ਨੇ ਜਾਂ ਹਿੰਦੂ ਨੇ ਜਾਂ ਮੁਸਲਮਾਨ, ਸਗੋਂ ਸਾਰੇ ਹੀ ਹਿੰਦੁਸਤਾਨ ਦੇ ਲੋਕਾਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਅਸੀਂ ਸਾਰਾ ਤੁਹਾਡੇ ਰਾਹੀਂ ਵੇਖਿਆ। ਹੁਣ ਗੱਲ ਕਰਦੇ ਹਾਂ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ। ਜਿਵੇਂ ਸ਼ਹੀਦ ਭਗਤ ਸਿੰਘ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਸੀ, ਐਵੇਂ ਦੀਆਂ ਕੁਛ ਗੱਲਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਸ ਵੇਲੇ ਜਿਹੜਾ ਸਿੱਖ ਕੌਮ ਨਾਲ ਧੱਕਾ ਹੁੰਦਾ ਸੀ ਉਹਦੇ ਖਿਲਾਫ ਕਰਦੇ ਸੀ। ਅਤੇ
ਸੰਤ ਜਰਨੈਲ ਸਿੰਘ ਖਾਲਸਾ ਦੇ ਉੱਤੇ ਕੋਈ ਮੇਰੇ ਖਿਆਲ 'ਚ ਮੈਨੂੰ ਤਾਂ ਲੱਗਦਾ ਵੀ ਜਿੰਨੇ ਸਹਿਜ ਮੇਰੀ ਕਿਤੇ ਕੋਈ ਇਨਫੋਰਮੇਸ਼ਨ ਗਲਤ ਨਾ ਹੋਵੇ, ਪਰ ਜਿੱਥੋਂ ਤੱਕ ਮੈਨੂੰ ਪਤਾ ਵੀ ਉਹਨਾਂ ਦੇ ਉੱਤੇ ਕੋਈ FIR ਨਹੀਂ, ਕੋਈ ਉਹਨਾਂ ਦੇ ਉੱਤੇ ਕੇਸ ਦਰਜ ਨਹੀਂ, ਕਿਤੇ ਇਹ ਨਹੀਂ ਕਿਹਾ ਗਿਆ ਵੀ ਉਹ ਅੱਤਵਾਦੀ ਹੈ, ਕਿਸੇ ਕੋਰਟ ਨੇ ਇਹ ਨਹੀਂ ਕਿਹਾ ਵੀ ਉਹ ਅੱਤਵਾਦੀ ਹੈ, ਉਹ ਵੱਖਵਾਦੀ ਹੈ। ਅਤੇ ਨਾ ਅਸੀਂ ਅੱਤਵਾਦ ਅਤੇ ਵੱਖਵਾਦ ਦੀ ਗੱਲ ਕਰਦੇ ਹਾਂ, ਅਸੀਂ ਆਪ ਵੀ ਅੱਤਵਾਦ ਅਤੇ ਵੱਖਵਾਦ ਦੀ ਗੱਲ ਨਹੀਂ ਕਰਦੇ। ਆਹ ਹਿੰਦੁਸਤਾਨ ਜਿਹਦੇ ਵਿੱਚ ਅਸੀਂ ਅੱਜ ਬੈਠੇ ਹਾਂ, ਇਹਦੀ ਆਜ਼ਾਦੀ ਲਈ 90-92% ਕੁਰਬਾਨੀਆਂ ਜਿਹੜੀਆਂ ਉਹ ਸਿੱਖ ਕੌਮ ਨੇ ਦਿੱਤੀਆਂ। ਇਹ ਗੱਲ ਇਕੱਲੇ ਹਿਮਾਚਲ ਦੀ ਨਹੀਂ, ਇਕੱਲੇ ਪੰਜਾਬ ਦੀ ਨਹੀਂ, ਅਸੀਂ ਸਾਰੇ ਹਿੰਦੁਸਤਾਨ ਦੀ ਆਜ਼ਾਦੀ ਲਈ 90-92% ਕੁਰਬਾਨੀਆਂ ਦਿੱਤੀਆਂ। ਪੰਜਾਬ ਵੀ ਸਾਡਾ ਹਿੱਸਾ ਹੈ, ਹਿਮਾਚਲ ਵੀ ਸਾਡਾ ਹਿੱਸਾ ਹੈ, ਕਸ਼ਮੀਰ ਵੀ ਸਾਡਾ ਹਿੱਸਾ ਹੈ, ਕਿਸੇ ਵੀ ਆਪਾਂ ਸਟੇਟ ਦੀ ਗੱਲ ਕਰੀਏ ਉਹ ਸਾਡਾ ਹਿੱਸਾ ਹੈ। ਔਰ ਸਿੱਖ ਬਕਾਇਦਾ ਹਰੇਕ ਸਟੇਟ ਦੇ ਵਿੱਚ ਸਿੱਖ ਰਹਿੰਦੇ ਨੇ, ਬੜੇ ਮਾਣ ਅਤੇ ਸਨਮਾਨ ਨਾਲ ਜਿਉਂਦੇ ਨੇ, ਉੱਥੋਂ ਦੀ ਪੋਲੀਟਿਕਸ ਦੇ ਵਿੱਚ ਵੀ ਪਾਰਟੀਸਪੇਟ ਕਰਦੇ ਨੇ ਅਤੇ ਐਜ਼ ਵੈਲ ਐਜ਼ ਉੱਥੋਂ ਦੀ ਮਨੁੱਖਤਾ ਦੀ ਸੇਵਾ ਦੇ ਵਿੱਚ ਵੀ ਸਿੱਖਾਂ ਦਾ ਅਹਿਮ ਰੋਲ ਹਰੇਕ ਸਟੇਟ ਦੇ ਵਿੱਚ ਹੈ। ਅਤੇ ਭਿੰਡਰ ਸਾਹਿਬ, ਮਸਲਾ ਇਹ ਆ ਵੀ ਸਿੱਖ ਤਾਂ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਤਲਬ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ 'ਚ ਸੰਤਾਂ ਦੀ ਯਾਦਗਾਰ ਸਥਾਪਿਤ ਹੋਵੇ ਅਤੇ ਇੱਕ ਸਟੇਟ ਦਾ ਮੁੱਖ ਮੰਤਰੀ, ਪੰਜਾਬ ਦੀ ਗਵਾਂਢੀ ਸਟੇਟ ਦਾ ਮੁੱਖ ਮੰਤਰੀ, ਉਹ ਇਸ ਤਰ੍ਹਾਂ ਦਾ ਬਿਆਨ ਉਸ ਸ਼ਖਸੀਅਤ ਬਾਰੇ ਦੇ ਦੇ ਜਿਹੜੀ ਇੱਕ ਕੌਮ ਦੀ ਇੰਨੀ ਸਤਿਕਾਰਯੋਗ ਸ਼ਖਸੀਅਤ ਹੋਵੇ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਸਰਮੋਰ ਸੰਸਥਾ, ਸਿੱਖਾਂ ਨੇ ਆਪਣੇ ਹੱਕ ਹਕੂਕ ਦੀ ਰਾਖੀ ਲਈ ਬਣਾਈ ਸੰਸਥਾ ਆ। ਤਾਂ ਹੁਣ ਇਹ ਚੈਲੰਜ ਇੱਕ ਤੁਹਾਡੇ ਸਾਹਮਣੇ ਕਿਉਂਕਿ ਬਹੁਤ ਵੱਡਾ ਆ ਗਿਆ ਵੀ ਤੁਸੀਂ ਹੁਣ ਕਿੱਦਾਂ ਉਹਨਾਂ ਨੂੰ ਇੰਟਰਸਟਾਂ ਨੂੰ ਸਿੱਖਾਂ ਦਿਆਂ ਨੂੰ ਉੱਥੇ ਸਿਕਿਉਰ ਕਰਦੇ ਹੋ। ਤਾਂ ਹੁਣ ਕੀ ਤੁਹਾਨੂੰ ਲੱਗ ਰਿਹਾ ਵੀ ਮੁੱਖ ਮੰਤਰੀ ਦੀ ਜਿਹੜੀ ਇਹ ਸਟੇਟਮੈਂਟ ਆ ਉਹਨੂੰ ਹੁਣ ਕਿੱਦਾਂ ਤੁਸੀਂ ਮਤਲਬ, ਕਿਉਂਕਿ ਸਿੱਖ ਤਾਂ ਇਹ ਕਹਿਣਗੇ ਵੀ ਅਸੀਂ ਤਾਂ ਲਾ ਕੇ ਤਸਵੀਰ ਜਾਵਾਂਗੇ, ਮਤਲਬ ਇਹ ਗੱਲ ਸ਼ੁਰੂ ਵੀ ਹੋ ਗਈ ਆ ਵੀ ਸਿੱਖ ਨੌਜਵਾਨ ਕਹਿ ਰਹੇ ਆ ਵੀ ਅਸੀਂ ਤਾਂ ਮਾਰਚ ਕੱਢਾਂਗੇ ਹੁਣ ਮਤਲਬ ਤਸਵੀਰਾਂ ਲਾ ਕੇ। ਤਾਂ ਹੁਣ ਜਿਹੜੀ ਇਹ ਸਿਚੁਏਸ਼ਨ ਬਣ ਰਹੀ ਆ ਤੁਸੀਂ ਇਹਨੂੰ ਕਿੱਦਾਂ ਮਤਲਬ ਤੁਸੀਂ ਦੇਖ ਰਹੇ ਹੋ? ਨਹੀਂ, ਇਹ ਸਾਰੀ ਸਿਚੁਏਸ਼ਨ ਨੂੰ ਰਿਜ਼ੋਲਵ ਕਰਨ ਦੇ ਲਈ ਡਾਇਲੋਗ ਹੀ ਸਭ ਤੋਂ ਬੈਸਟ ਜਿਹੜਾ ਤਰੀਕਾ ਹੁੰਦਾ। ਅਸੀਂ ਕਿਤੇ ਵੀ ਦੋ ਭਰਾ ਵੀ ਲੜ ਪਈਏ ਅਤੇ ਜੇ ਕੋਈ ਸੂਝਵਾਨ ਬੰਦਾ ਵਿੱਚ ਪੈ ਜੇ, ਉਹ ਗੱਲਬਾਤ ਦੇ ਰਾਹੀਂ ਮਸਲਾ ਜਿਹੜਾ ਉਹ ਹੱਲ ਕਰਦਾ ਹੈ। ਪਿਛਲੇ ਦਿਨੀ ਵੀ ਜਿਹੜਾ ਇੰਸੀਡੈਂਟ ਹੋਇਆ ਉਹਨੂੰ ਅਸੀਂ ਹਿਮਾਚਲ ਸਰਕਾਰ ਦੇ ਜਿੰਨੇ ਵੀ ਆਲਾ ਪੁਲਿਸ ਅਫਸਰ ਸੀ, ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਮਸਲਾ ਹੱਲ ਹੋ ਗਿਆ ਸੀ। ਹੁਣੇ ਰਿਸੈਂਟਲੀ ਇਹ ਦੁਬਾਰਾ ਮੁੱਖ ਮੰਤਰੀ ਸਾਹਿਬ ਨੂੰ ਇਹੋ ਜਿਹੇ ਸ਼ਾਇਦ ਮੈਨੂੰ ਲੱਗਦਾ ਵੀ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ, ਕਿਉਂਕਿ ਪੋਲੀਟੀਕਲ ਲੋਕ ਬਹੁਤ ਸਾਰੀਆਂ ਗੱਲਾਂ ਗੋਲ-ਮੋਲ ਕਰ ਜਾਂਦੇ ਆ ਅਤੇ ਕਈ ਵਾਰੀ ਗੋਲ-ਮੋਲ ਗੱਲ ਕੀਤੀ ਚੰਗੀ ਵੀ ਰਹਿ ਜਾਂਦੀ ਹੈ। ਮੁੱਖ ਮੰਤਰੀ ਸਾਹਿਬ ਨੂੰ ਇਸ ਮਸਲੇ ਦੇ ਉੱਤੇ ਐਡਾ ਵੱਡਾ ਬਿਆਨ ਨਹੀਂ ਸੀ ਦੇਣਾ ਚਾਹੀਦਾ, ਕਿਉਂਕਿ ਸਿੱਖਾਂ ਦੀ ਭਾਵਨਾ ਜਿਹੜੀ ਉਹ ਸੰਤ ਜਰਨੈਲ ਸਿੰਘ ਨਾਲ ਵੀ ਜੁੜੀ ਹੈ ਬੜੇ ਵੱਡੇ ਪੱਧਰ 'ਤੇ। ਅਤੇ ਇਹ ਸਾਰੇ ਮਸਲੇ ਨੂੰ ਹੁਣ ਅਸੀਂ ਫੇਰ ਗੱਲਬਾਤ ਰਾਹੀਂ ਜਿਹੜਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ। ਕੱਲ੍ਹ ਨੂੰ ਸਾਡੀ ADGP ਸਾਹਿਬ ਨਾਲ ਵੀ ਸਿੱਖਾਂ ਦੀ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਕੱਲ੍ਹ ਨੂੰ ਹੈਗੀ ਹੈ ਅਤੇ ਅਸੀਂ ਹੁਣ ADG ਸਾਹਿਬ ਨਾਲ ਇਸ ਸੰਬੰਧੀ ਗੱਲਬਾਤ ਕਰਕੇ ਆਪਣਾ ਪੱਖ ਅਸੀਂ ਰੱਖਾਂਗੇ, ਉਹਨਾਂ ਦਾ ਪੱਖ ਸੁਣਾਂਗੇ ਅਤੇ ਕੋਈ ਨਾ ਕੋਈ ਇਹਦਾ ਜ਼ਰੂਰ ਜਿਹੜਾ ਮਸਲਾ ਉਹ ਅਸੀਂ ਹੱਲ ਕਰਾਂਗੇ। ਮੈਂ ਧੰਨਵਾਦ ਕਰਦਾ ਧਾਮੀ ਸਾਹਿਬ ਦਾ ਵੀ, ਉਹਨਾਂ ਨੇ ਵੀ ਕੱਲ੍ਹ ਆਪਣਾ ਜਿਹੜੀ ਇਸ ਸੰਬੰਧੀ ਆਪਣੀ ਇੱਕ ਸਟੇਟਮੈਂਟ ਦਿੱਤੀ ਹੈ, ਉਹਨਾਂ ਦੇ ਵੀ ਆਪਣਾ ਪੱਖ ਜਿਹੜਾ ਕਲੀਅਰ ਕੀਤਾ। ਅੱਜ ਸਵੇਰੇ ਵੀ ਮੇਰੀ ਬਹੁਤ ਸਾਰੇ ਹੋਰ ਚੈਨਲ ਵਾਲੇ ਵੀਰਾਂ ਨਾਲ ਵੀ ਇਸ ਸੰਬੰਧੀ ਗੱਲ ਹੋਈ ਹੈ ਅਤੇ ਸਾਰਿਆਂ ਨੇ ਬਹੁਤ ਇਹਨੂੰ ਸੂਝ-ਬੂਝ ਨਾਲ ਬੜਾ ਤਰੀਕੇ ਦੇ ਨਾਲ ਇਹਨੂੰ ਰਿਜ਼ੋਲਵ ਕਰਨ ਲਈ ਜਿੱਥੇ ਅਸੀਂ ਯਤਨਸ਼ੀਲ ਹਾਂ, ਉੱਥੇ ਤੁਹਾਡੇ ਵਰਗੇ ਸਮੁੱਚੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵਾਲੇ ਵੀਰ ਵੀ ਇਸ ਗੱਲ ਨੂੰ ਸੂਝ-ਬੂਝ ਨਾਲ ਅਤੇ ਗੱਲਬਾਤ ਰਾਹੀਂ ਹੱਲ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਉਹਨਾਂ ਨੇ ਵੀ ਬਹੁਤ ਸਾਰੀਆਂ ਇਸ ਸੰਬੰਧੀ ਗੱਲਾਂ ਕੀਤੀਆਂ। ਸਰਦਾਰ ਦਲਜੀਤ ਸਿੰਘ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ, ਦਿੱਲੀ ਜਿਹੜੀ ਹਿਮਾਚਲ ਸਟੇਟ ਦੇ ਪ੍ਰੈਜ਼ੀਡੈਂਟ ਵੀ ਹੋ। ਤਾਂ ਜਿਹੜਾ ਅਸੀਂ ਦੇਖਦੇ ਹਾਂ ਵੀ ਇਹ ਇੱਕ ਮਾਈਨੋਰਿਟੀ ਬੜੀ ਮਤਲਬ ਵਾਸਟ ਡਿਫਰੈਂਸ ਦੇ ਨਾਲ ਇੱਕ ਮਾਈਨੋਰਿਟੀ ਆ ਸਿੱਖ ਹਿਮਾਚਲ 'ਚ, ਪਰ ਕੁਛ ਜ਼ਿਲ੍ਹਿਆਂ ਦੇ ਵਿੱਚ ਸਿੱਖ ਇੱਕ ਬੜੀ ਹਿਊਜ ਪੋਪੂਲੇਸ਼ਨ ਵੀ ਆ ਸਿੱਖਾਂ ਦੀ, ਚਾਹੇ ਪੰਜਾਬ ਦੇ ਨਾਲ ਲੱਗਦਾ ਜਿਵੇਂ ਸੋਲਨ ਜ਼ਿਲ੍ਹੇ 'ਚ ਨਾਲਾਗੜ੍ਹ ਵਾਲੀ ਸਾਰੀ ਬੈਲਟ ਹੋ ਗਈ ਜਾਂ ਊਨਾ ਬੈਲਟ ਹੋ ਗਈ। ਤਾਂ ਤੁਸੀਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਕਿਉਂਕਿ ਇੱਕ ਇਸ਼ੂ ਬਣਿਆ, ਇੱਕ ਕਮਿਊਨਿਟੀ ਨਾਲ ਜੁੜਿਆ। ਤਾਂ ਜਿਹੜੀ ਸਿੱਖਾਂ ਦੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਆ ਹਿਮਾਚਲ 'ਚ, ਤਾਂ ਤੁਹਾਨੂੰ ਕੀ ਮਤਲਬ ਤੁਸੀਂ ਹੁਣ ਤੱਕ ਦੇ ਆਪਣੇ ਸਫ਼ਰ 'ਚ ਕਦੇ ਫੀਲ ਕਰਦੇ ਹੋ ਵੀ ਉਹ ਚੈਲੰਜਿੰਗ ਆ ਜਾਂ ਉਹ ਉੱਦਾਂ ਦੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਨਹੀਂ ਆ ਜਿਹਦੇ ਨਾਲ ਕਿ ਉਹ ਇੱਕ ਡਿਗਨੀਫਾਈਡ ਤਰੀਕੇ ਦੇ ਨਾਲ ਆਪਣੇ ਇਸ਼ੂਜ਼ ਨੂੰ ਰਿਜ਼ੋਲਵ ਕਰਾ ਸਕੇ? ਕੀ ਚੈਲੰਜਸ ਤੁਸੀਂ ਦੇਖਦੇ ਹੋ ਸਿੱਖਾਂ ਦੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਨੂੰ ਲੈ ਕੇ ਹਿਮਾਚਲ 'ਚ?
ਇਸ ਸੰਬੰਧੀ ਮੈਂ ਪਿੱਛੇ 4-5 ਸਾਲ ਪਹਿਲਾਂ ਵੀ ਕਾਂਗੜੇ ਜ਼ਿਲ੍ਹੇ 'ਚ ਸਾਡੀ ਮੀਟਿੰਗ ਸੀ ਤੇ ਉੱਥੇ ਵੀ ਮੈਂ ਜਿਹੜੇ ਸਾਡਾ ਸਿੱਖ ਭਾਈਚਾਰਾ ਇਕੱਠਾ ਹੋਇਆ ਸੀ, ਮੈਂ ਉਹਨਾਂ ਨੂੰ ਕਿਹਾ ਸੀ ਵੀ ਲੋਕਲ ਲੈਵਲ ਤੋਂ ਲੈ ਕੇ ਮਨਿਸਟਰ ਲੈਵਲ ਤੱਕ, ਵਿਧਾਨ ਸਭਾ ਤੱਕ ਸਿੱਖਾਂ ਦੀ ਪ੍ਰਤੀਨਿਧਤਾ ਜਿਹੜੀ ਆ ਹੋਣੀ ਬੜੀ ਜ਼ਰੂਰੀ ਆ, ਕਿਉਂਕਿ ਰਾਜ ਬਿਨਾਂ ਨਹੀਂ ਧਰਮ ਚੱਲਿਆ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਅਤੇ ਸਾਡਾ ਰਾਜ ਦੇ ਵਿੱਚ ਵੀ ਕਿਸੇ ਵੀ ਸਟੇਟ ਦੀ ਪੋਲੀਟਿਕਸ ਦੇ ਵਿੱਚ ਵੀ ਸਾਡਾ ਅਹਿਮ ਰੋਲ ਜਿਹੜਾ ਉਹ ਹੋਣਾ ਚਾਹੀਦਾ। ਹੁਣੇ ਅੱਗੇ ਹਿਮਾਚਲ ਦੇ ਵਿੱਚ ਫੇਰ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ। ਮੈਂ ਤਾਂ ਹੁਣ ਵੀ ਸਾਰੇ ਹੀ ਆਪਣੇ ਸਿੱਖ ਭਾਈਚਾਰੇ ਨੂੰ, ਕਿਉਂਕਿ ਅਸੀਂ 12 ਕੰਸਟੀਚੁਐਂਸੀਆਂ ਹਿਮਾਚਲ ਦੇ ਵਿੱਚ ਐਸੀਆਂ ਆ ਜਿਨ੍ਹਾਂ ਦੇ ਵਿੱਚ ਅਸੀਂ ਡਿਸਾਈਡਿੰਗ ਫੈਕਟਰ ਦੇ ਵਿੱਚ ਹਾਂ, ਕਿਸੇ ਨੂੰ ਵੀ ਅਸੀਂ ਜਿਤਾ ਸਕਦੇ ਹਾਂ, ਕਿਸੇ ਨੂੰ ਵੀ ਅਸੀਂ ਹਰਾ ਸਕਦੇ ਹਾਂ। ਅਤੇ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਵੀ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਮੇਰੇ ਕਈ ਵੀਰਾਂ ਨੇ ਮੇਰੇ ਨਾਲ ਡਿਸਕਸ ਕੀਤਾ ਵੀ ਆਪਾਂ ਇਹਨਾਂ ਸੀਟਾਂ 'ਤੇ ਕੀ ਕਰਨਾ ਚਾਹੀਦਾ ਆਪਾਂ ਨੂੰ, ਅਤੇ ਅਸੀਂ ਰਲ ਮਿਲ ਕੇ ਬੈਠ ਕੇ ਸਟ੍ਰੈਟਜੀ ਬਣਾਈ, ਔਰ ਜਿਹੜੀ ਸਟ੍ਰੈਟਜੀ ਅਸੀਂ ਬਣਾਈ ਸੀ ਅਸੀਂ ਉਸ ਦੇ ਉੱਤੇ ਤਕਰੀਬਨ 90% ਅਸੀਂ ਸਕਸੈਸ ਰਹੇ। ਅਤੇ ਮੈਂ ਹੁਣ ਫੇਰ ਸਾਰੇ ਹਿਮਾਚਲ 'ਚ ਵਸਦੇ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਵੀ ਕਿਸੇ ਵੀ ਪਾਰਟੀ ਤੋਂ ਲੜੋ, ਪਰ ਸਾਡੇ ਨਾਲ ਸਲਾਹ ਮਸ਼ਵਰਾ ਇੱਕ ਦੂਜੇ ਨਾਲ ਆਪਾਂ ਸਾਰੇ ਰਲ ਕੇ ਕਰੀਏ। ਅਤੇ ਜਿਹੜੀ ਵੀ ਕੋਈ ਸਿੱਖ ਕੈਂਡੀਡੇਟ ਸਾਡਾ ਕਿਸੇ ਸੀਟ ਤੋਂ ਖੜ੍ਹਾ ਹੋਵੇ, ਅਸੀਂ ਸਾਰੇ ਪਾਰਟੀਬਾਜ਼ੀ ਛੱਡ ਕੇ ਅਸੀਂ ਉਹਦੀ ਸਪੋਰਟ ਕਰਾਂਗੇ ਅਤੇ ਤਗੜੇ ਹੋ ਕੇ ਉਹਨੂੰ ਸਿਰੇ ਵਿਧਾਨ ਸਭਾ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਅਤੇ ਸਾਨੂੰ ਇਹ ਚਾਹੀਦਾ ਵੀ ਜ਼ਰੂਰ ਹੈ ਵੀ ਸਾਨੂੰ ਲੋਕਲ ਲੈਵਲ ਤੋਂ ਲੈ ਕੇ ਵਿਧਾਨ ਸਭਾ ਤੱਕ ਜ਼ਰੂਰ ਪੋਲੀਟਿਕਸ ਦੇ ਵਿੱਚ ਵੀ, ਕਿਉਂਕਿ ਇਹ 10ਵੇਂ ਪਾਤਸ਼ਾਹ ਦਾ ਹੁਕਮ ਵੀ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਹੁਕਮ ਕੀਤੇ, ਉਹਦੇ ਵਿੱਚ ਉਹਨਾਂ ਨੇ ਹੁਕਮ ਵੀ ਕੀਤਾ ਵੀ ਸਾਨੂੰ ਰਾਜਨੀਤੀ ਪੜ੍ਹਨੀ ਵੀ ਚਾਹੀਦੀ ਹੈ ਅਤੇ ਰਾਜਨੀਤੀ ਖੁੱਲ੍ਹ ਕੇ ਅਤੇ ਵਧੀਆ ਤਰੀਕੇ ਨਾਲ ਸਾਨੂੰ ਰਾਜਨੀਤੀ ਵੀ ਕਰਨੀ ਚਾਹੀਦੀ ਹੈ। ਦਲਜੀਤ ਸਿੰਘ ਜੀ, ਆਖਰੀ ਸਵਾਲ ਆ ਕਿ ਧਾਮੀ ਸਾਹਿਬ ਦੀ ਸਟੇਟਮੈਂਟ ਆ ਗਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ, ਅਸੀਂ ਕਹਿ ਸਕਦੇ ਹਾਂ ਕਿ ਸਖਤ ਸਟੇਟਮੈਂਟ ਰਿਐਕਸ਼ਨ ਦਿੱਤਾ ਆ ਚੀਫ ਮਿਨਿਸਟਰ ਦੇ ਬਿਆਨ ਦੇ ਜਵਾਬ ਦੇ ਵਿੱਚ, ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਜੈਰਾਮ ਠਾਕੁਰ ਤੋਂ ਸਮਾਂ ਲੈ ਕੇ ਜਾਂ ਉਹਨਾਂ ਦੇ ਨਾਲ ਮਿਲਣ ਲਈ ਵੀ ਅਗਲੇ ਦਿਨਾਂ 'ਚ, ਮਤਲਬ ਇੱਕ ਅੱਧੇ ਦਿਨ 'ਚ, ਕਿਉਂਕਿ ਬੜਾ ਇੰਪੋਰਟੈਂਟ ਇਸ਼ੂ, ਸੈਂਸਿਟਿਵ ਇਸ਼ੂ ਆ, ਤਾਂ ਕੀ ਤੁਸੀਂ ਇਹਦਾ ਕੋਈ ਪਲਾਨ ਕਰ ਰਹੇ ਹੋ ਕਿ ਤੁਸੀਂ ਜਾਓਗੇ ਅਤੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਉਹਨਾਂ ਨੂੰ ਮਿਲੇ ਸਾਰੇ ਮਸਲੇ 'ਤੇ? ਪਹਿਲਾਂ ਤਾਂ ਸਾਡੀ ਕੱਲ੍ਹ ADG ਸਾਹਿਬ ਨਾਲ ਮੀਟਿੰਗ ਹੈ। ਇੱਕ ਤਾਂ ਪਹਿਲਾਂ ਕੱਲ੍ਹ ਦੀ ਮੀਟਿੰਗ ਦੇ ਵਿੱਚੋਂ ਸਿੱਟਾ ਦੇਖਦੇ ਹਾਂ ਕੀ ਨਿਕਲਦਾ ਹੈ। ਜੇ ਨਾ ਨਿਕਲਿਆ ਤਾਂ ਫਿਰ ਭਾਵੇਂ CM ਸਾਹਿਬ ਨੂੰ ਮਿਲਣਾ ਪਵੇ ਤਾਂ ਮਿਲਾਂਗੇ ਹੀ ਜ਼ਰੂਰ, ਕਿਉਂਕਿ CM ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਆਫਟਰ ਆਲ ਤਾਂ ਲੋਕਾਂ ਦਾ CM ਹੈ ਉਹ, ਅਤੇ ਅਸੀਂ ਉਹਨਾਂ ਨੂੰ ਲੋਕ ਭਾਵਨਾਵਾਂ ਤੋਂ ਅਤੇ ਆਪਣੀਆਂ ਸਿੱਖ ਭਾਵਨਾਵਾਂ ਤੋਂ ਉਹਨਾਂ ਨੂੰ ਜਾਣੂ ਕਰਵਾਵਾਂਗੇ ਅਤੇ ਉਹਨਾਂ ਦੇ ਨਾਲ ਜਿਹੜਾ ਸਾਡਾ ਇਹ ਮਸਲਾ ਹੈ ਉਹਦਾ ਹੱਲ ਕਢਾਉਣ ਲਈ ਉਹਨਾਂ ਨੂੰ ਬੇਨਤੀ ਵੀ ਕਰਾਂਗੇ। ਠੀਕ। ਅਤੇ ਮੈਂ ਇਹ ਸਮਝਦਾ ਵੀ CM ਸਾਹਿਬ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਸਾਰਾ ਮਸਲਾ ਰਿਜ਼ੋਲਵ ਵੀ ਕਰਨਗੇ। ਬਿਲਕੁਲ ਜੀ, ਜਿਵੇਂ ਸਰਦਾਰ ਦਲਜੀਤ ਸਿੰਘ ਹੋਰਾਂ ਜਿਹੜੀ ਸਿਚੁਏਸ਼ਨ ਆ ਇਸ ਸਾਰੇ ਮਸਲੇ ਦੇ ਉੱਤੇ, ਕਿਉਂਕਿ ਬੜਾ ਸੈਂਸਿਟਿਵ ਇਸ਼ੂ ਆ, ਸਿੱਖਾਂ ਦੇ ਵਿੱਚ ਬੜੀ ਅਹਿਮੀਅਤ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ, ਉਹ ਸ਼ਹਾਦਤ ਦੇ ਕੇ ਗਏ ਅਤੇ ਸ਼ਹੀਦਾਂ ਨੂੰ ਸਿੱਖ ਬੜੀ ਵੱਡੀ ਮਾਨਤਾ ਸ਼ਹੀਦ ਦੀ ਸਿੱਖ ਕੌਮ 'ਚ, ਸਿੱਖ ਭਾਈਚਾਰੇ 'ਚ, ਸਿੱਖ ਧਰਮ 'ਚ ਹੁੰਦੀ ਆ। ਅਤੇ ਹੁਣੇ ਜਿਵੇਂ ਦੀ ਸਟੇਟਮੈਂਟ ਬੜੀ, ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸਟਰੋਂਗ ਰਿਐਕਸ਼ਨ ਦਿੱਤਾ ਆ ਜੈਰਾਮ ਠਾਕੁਰ ਦੀ ਸਟੇਟਮੈਂਟ 'ਤੇ, ਅਤੇ ਉਸ ਤੋਂ ਬਾਅਦ ਇਹ ਜਿਹੜੀ ਸਥਿਤੀ ਸਾਰੀ ਪ੍ਰੈਜ਼ੈਂਟਲੀ ਜਿਹੜੀ ਸਿਚੁਏਸ਼ਨ ਆ, ਅਸੀਂ ਸਾਰੀ ਆਪਣੀ ਇਸ ਪੇਸ਼ਕਸ਼ ਦੇ ਵਿੱਚ, ਸਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸੀ ਆ, ਗਰਾਊਂਡ ਰਿਪੋਰਟਿੰਗ ਵੀ ਦੱਸੀ ਆ ਕਿ ਕਿਸ ਜਗ੍ਹਾ ਦੇ ਉੱਤੇ ਉਹ ਮੋਰਚਾ ਲਾਇਆ ਗਿਆ ਸੀ ਜਿੱਥੇ ਗੱਡੀਆਂ ਰੋਕੀਆਂ ਗਈਆਂ ਸੀ, ਅਤੇ ਉਸ ਤੋਂ ਬਾਅਦ ਇਹ ਸਟੇਟਮੈਂਟ ਆਈ ਆ ਅਤੇ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਆ। ਤਾਂ ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦੇ ਵਿੱਚ ਕੀ ਪ੍ਰੋਸੀਡਿੰਗਸ ਹੁੰਦੀਆਂ ਨੇ ਉਹ ਵੀ ਰਿਪੋਰਟ ਤੁਹਾਡੇ ਤੱਕ ਪੇਸ਼ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।